ਕੀ ਸੋਚਿਆ? ਸੋਚਣਾ ਕੀ ਹੈ ਭਾਈ, ਹੁਣ ਕੋਈ ਬੰਦਾ ਲੱਭਣਾ ਪੈਣਾ ਆਪਾਂ ਨੂੰ। ਬੰਦੇ ਤੋਂ ਬਗੈਰ ਤਾਂ ਗੁਜ਼ਾਰਾ ਕੋਈ ਨਹੀਂ ਗਾ। ਇਹ ਨਾ ਹੋਵੇ ਸ਼ਰੀਕ ਆ ਕੇ ਕਬਜ਼ਾ ਕਰ ਲੈਣ ਪਿੱਛੇ ਇੱਥੇ। ਗੱਲ ਤਾਂ ਤੇਰੀ ਠੀਕ ਆ। ਫਿਰ ਆਪਣਾ ਮਲਬਾ ਵੀ ਤੇ ਯਾਰ ਠੀਕ ਠਾਕ ਆ, ਉੱਥੇ ਸਮਾਨ ਵੀ ਕਾਫੀ ਪਿਆ ਪੁਰਾਣਾ ਆਪਣਾ ਯਾਰ। ਸਮਾਨ ਤੇ ਪਿਆ ਵਾ ਭਾਈ, ਤੇ ਬਾਕੀ ਇਹ ਆ ਕਿ ਬੰਦਾ ਇੱਥੇ ਜ਼ਰੂਰਤ ਵਾਲਾ ਚਾਹੀਦਾ ਆਪਾਂ ਨੂੰ। ਤੇ 4 ਬੰਦੇ 5 ਜਿਹੜੇ ਆਏ ਆ, ਤੈਨੂੰ ਪਤਾ ਉਹਨਾਂ ਨਾਲ ਕੀ ਹੋਇਆ। ਗੱਲ ਤਾਂ ਤੇਰੀ ਠੀਕ ਆ, ਬੰਦਾ ਤਾਂ ਵਾਕਈ ਦਲੇਰ ਚਾਹੀਦਾ ਆਪਾਂ ਨੂੰ। ਹਾਂ, ਤੇ ਉਹ ਹਾਜੀ ਰਫੀਕ ਨਾਲ ਤੁਸੀਂ ਗੱਲ ਕੀਤੀ ਸੀ, ਉਹਨਾਂ ਨੇ ਕੋਈ ਬੰਦੇ ਦਾ ਦੱਸਿਆ ਨਹੀਂ ਕੋਈ? ਕਹਿੰਦਾ ਸੀ ਯਾਰ ਬੰਦਾ ਮੈਂ ਭੇਜੂਗਾ ਯਾਰ, ਇਹ ਤੇ ਭੇਜਿਆ ਤਾਂ ਨਹੀਂ ਹੈਗਾ। ਪੁੱਛੀ ਉਹਨੂੰ ਇੱਕ ਵਾਰੀ ਫਿਰ। ਚਲੋ ਅੱਲਾ ਕਰੇ ਬੰਦਾ ਉਹ ਆ ਜਾਵੇ। ਇਹ ਆ ਵੀ ਮੈਂ ਕਹਿੰਦਾ ਸ਼ਰੀਕ ਕਬਜ਼ਾ ਨਾ ਕਰ ਲੈਣ। ਮਿਹਨਤ ਬੜੀ ਕੀਤੀ ਆਪਾਂ, ਠੀਕ ਹੈ, ਦਾਦਿਆਂ ਪੜਦਾਦਿਆਂ ਤੋਂ ਮੱਲਿਆ ਹੋਇਆ ਆਪਾਂ ਹਾਤਾ ਇਹ। ਤੇ ਵਾਲਾ ਸਾਹਿਬ ਦੀ ਵੀ ਇਹੀ ਤਕੀਰ ਸੀਗੀ ਕਿ ਪੁੱਤਰ ਇਹ ਹਾਤਾ ਕਿਸੇ ਕੋਲ ਜਾਵੇ ਨਾ। ਬੜੀ ਮਿਹਨਤ ਹੋਈ ਹੈ ਇਸ ਹਾਤੇ 'ਤੇ। ਗੱਲ ਤਾਂ ਤੇਰੀ ਬਿਲਕੁਲ ਠੀਕ ਆ। ਚਲੋ ਯਾਰ ਕਰਦੇ ਆ ਕੋਈ ਇੰਤਜ਼ਾਮ, ਅੱਲਾ ਕਰੇ ਕੋਈ ਚੰਗਾ ਸਿਕਿਉਰਿਟੀ ਗਾਰਡ ਲੱਭ ਹੀ ਜਾਵੇ ਆਪਾਂ ਨੂੰ। ਹਾਂ, ਬਾਕੀ ਹਾਜੀ ਰਫੀਕ ਨੂੰ ਮੈਂ ਕਹਿੰਦਾ ਇੱਕ ਵਾਰੀ ਪੁੱਛ ਲਵੋ ਕੀ ਕਹਿੰਦਾ ਵਾ। ਜੇ ਉਹ ਕਹਿੰਦਾ ਸੀ ਨਹੀਂ ਤਾਂ ਫਿਰ ਆਪਾਂ ਕਿਸੇ ਹੋਰ ਬੰਦੇ ਨੂੰ ਪੁੱਛ ਲੈਂਦੇ ਹਾਂ ਯਾਰ। ਬਾਈ ਮੈਂ ਕਹਿੰਦਾ ਸੀ ਹਾਜੀ ਰਫੀਕ ਨੂੰ ਫੋਨ ਕਰ ਲਾ ਯਾਰ। ਚਲੋ ਕਰਦੇ ਆ ਬਾਈ, ਪਤਾ ਉਹਦਾ ਯਾਰ ਕੀ ਕਹਿੰਦਾ। ਗੱਲ ਇਹ ਆ ਕਿ ਯਾਰ ਬੰਦਾ ਅੱਜ ਹੀ ਰੱਖ ਦਈਏ ਇੱਥੇ, ਇਹ ਨਾ ਹੋਵੇ ਸ਼ਰੀਕ ਆ ਕੇ ਕਬਜ਼ਾ ਕਰਨ ਮੁੜ ਕੇ ਆਪਾਂ ਮੂੰਹ ਵੱਲ ਦੇਖਦੇ ਰਹੀਏ। ਨਹੀਂ ਆਪਾਂ ਇਹ ਕੰਮ ਨਹੀਂ ਹੋਣ ਦੇਣਾ। ਚਲੋ ਅੱਜ ਹੀ ਪਤਾ ਕਰਦੇ ਆ। ਤੇ ਬਾਕੀ ਇਹ ਗੱਲ। अस्सलाम वालेकुम। ਵਾਲੇਕੁਮ ਸਲਾਮ ਜੀ। ਵਾਲੇਕੁਮ ਸਲਾਮ ਜੀ, ਬੈਠਾ ਭਾਈ। ਹਾਂਜੀ अच्छा ਭਾਈ। भाजी ਆਪਾਂ ਨੂੰ ਨਾ ਭਾਈ ਰਫੀਕ ਨੇ ਘੱਲਿਆ ਸੀ, ਤੁਹਾਨੂੰ ਸਿਕਿਉਰਿਟੀ ਗਾਰਡ ਚਾਹੀਦਾ ਜੀ। ਹਾਂਜੀ ਹਾਂਜੀ ਬਿਲਕੁਲ ਸਿਕਿਉਰਿਟੀ ਗਾਰਡ ਚਾਹੀਦਾ ਜੀ। ਆਪਣਾ ਸਿਕਿਉਰਿਟੀ ਗਾਰਡ। ਅੱਛਾ, ਤੇ ਪਹਿਲੇ ਵੀ ਕਿਤੇ ਭਾਈ ਡਿਊਟੀ ਕੀਤੀ ਆਪਾਂ? ਹਾਂਜੀ ਮੈਂ ਜੀ ਆਰਮੀ ਰਿਟਾਇਰ ਬੰਦਾ ਜੀ। ਅੱਛਾ, ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਬੈਂਕ ਦੀ ਨੌਕਰੀ ਕਰਦਾ ਰਿਹਾ ਜੀ, ਕਿ ਬੈਂਕ ਦੇ ਬਾਹਰ ਸਿਕਿਉਰਿਟੀ ਗਾਰਡ ਸੀਗਾ। ਅੱਛਾ ਅੱਛਾ ਅੱਛਾ। ਤੇ ਇੱਕ ਸਕੂਲ ਦੀ ਜੋ ਮਿਲ ਗਈ, ਸਕੂਲ ਦੀ ਸਿਕਿਉਰਿਟੀ ਗਾਰਡ, ਉੱਥੇ ਮੈਂ ਸਿਕਿਉਰਿਟੀ ਗਾਰਡ ਲੱਗਾ ਰਿਹਾ ਤਕਰੀਬਨ ਕਿ ਵੀ 2 ਸਾਲ ਮੈਂ ਉੱਥੇ ਲਾਈ। ਠੀਕ ਹੋ ਗਿਆ। ਯਾਨੀ ਕਿ ਬੰਦੇ ਦਾ ਐਕਸਪੀਰੀਅੰਸ ਹੈਗਾ ਭਾਈ। ਤੇ ਉਸ ਤੋਂ ਬਾਅਦ ਮੈਂ ਦੁਬਈ ਚਲਾ ਗਿਆ ਜੀ, ਬੁਰਜ ਖਲੀਫਾ ਦੇ ਉੱਥੇ ਕਰਦਾ ਰਿਹਾ ਸਿਕਿਉਰਿਟੀ ਗਾਰਡ। ਹੋਰ ਕਿਤੇ ਉਹਦੇ ਵੀਰੇ। ਹਾਂਜੀ ਲੈ ਫਿਰ ਯਾਰ ਬਾਈ ਬੰਦੇ ਦਾ ਬੜਾ ਫਿਰ ਟੈਨਸ਼ਨ ਯਾਰ ਕੋਈ ਨਹੀਂ। ਮੈਂ ਤਾਂ ਕਹਿੰਦਾ ਬਸ ਠੀਕ ਹੈ ਬਾਈ, ਪੱਕਾ ਕਰੋ ਇਹਨੂੰ। ਇਹ ਕਰੂਗਾ ਡਿਊਟੀ ਆ। ਮੈਂ ਕਹਿੰਦਾ ਬੰਦਾ ਇੰਨਾ ਤਜਰਬਾ ਯਾਰ। ਆਸਟ੍ਰੇਲੀਆ ਦੇ ਵਿੱਚ ਵੀ ਉਹ ਜਿਹੜੇ ਜੰਗਲਾਤ ਆ, ਉੱਥੇ ਉਹਨਾਂ ਦੇ ਜੋ ਖੈਮੇ ਲੱਗੇ ਹੁੰਦੇ, ਉਹਨਾਂ ਦੇ ਬਾਹਰ ਵੀ ਸਿਕਿਉਰਿਟੀ ਗਾਰਡ ਮੈਂ ਲੱਗਾ ਰਿਹਾ ਉਹ ਤਕਰੀਬਨ। ਆਹ ਹਾਜੀ ਸਾਹਿਬ ਦੱਸ ਰਿਹਾ ਸੀ ਕਿ ਬਾਹਰ ਵੀ ਬੰਦਾ ਰਿਹਾ, ਉਹ ਬਾਹਰ ਵੀ ਆਪਣੀ ਡਿਊਟੀ ਕਰਕੇ ਆਇਆ ਬੰਦਾ। ਤਜਰਬੇਕਾਰ ਬੰਦਾ ਯਾਰ, ਬੰਦੇ ਦਾ ਐਕਸਪੀਰੀਅੰਸ ਹੀ ਬੜਾ ਵਾ, ਰੋਲਾ ਹੀ ਕੋਈ ਨਹੀਂ ਫਿਰਦਾ। ਅੱਛਾ ਬਾਈ, ਆਪਣਾ ਨਾ ਯਾਰ ਨਾਂ ਨਹੀਂ ਤੁਹਾਡਾ ਸੋਚਿਆ, ਨਾਂ ਕੀ ਆਪਣਾ? ਨਾਮ ਜੀ ਮੇਰਾ ਹੈਗਾ ਜੀ ਸਾਰਮ ਦੋਗਲ। ਸਾਰਮ ਡੋਗਰ। ਭੋਲੇ ਦੇ ਨਾਮ ਤੋਂ ਮਸ਼ਹੂਰ ਹੈ। ਭੋਲਾ ਯਾਨੀ ਕਿ ਸਿਕਿਉਰਿਟੀ ਵਾਲਾ। ਹਾਂਜੀ, ਉਹ ਇੱਥੇ ਵੀ ਉਹ ਜਿਹੜੇ ਪੰਜਾਬੀ ਦੋਸਤ ਨੇ। ਠੀਕ ਆ ਭੋਲਾ ਸਿਕਿਉਰਿਟੀ ਵਾਲਾ ਜੀ। ਬਾਈ ਗੱਲ ਇਦਾਂ ਵਾ ਕਿ ਆਪਣਾ ਪਿੱਛੇ ਪਲਾਟ ਪਿਆ ਵਾ, ਅੱਛਾ ਜੀ। ਠੀਕ ਆ, ਅੱਛਾ ਜੀ। ਤੇ ਇਹਦੇ ਵਿੱਚ ਆਪਾਂ ਨੂੰ ਯਾਨੀ ਕਿ ਸਿਕਿਉਰਿਟੀ ਵਾਸਤੇ ਬੰਦਾ ਚਾਹੀਦਾ ਸੀਗਾ। ਤੇ ਹਾਜੀ ਸਾਹਿਬ ਨਾਲ ਗੱਲ ਕੀਤੀ, ਚਲੋ ਅੱਲਾਹ ਤਾਲਾ ਉਹਨਾਂ ਦਾ। ਤੇ ਬਾਕੀ ਬਾਈ ਇਹ ਸਾਡਾ ਯਾਨੀ ਕਿ ਖਾਨਦਾਨੀ, ਸਾਡੇ ਕੋਲ ਯਾਨੀ ਕਿ ਵਿਰਾਸਤ ਦੇ ਵਿੱਚ ਸਾਨੂੰ ਮਿਲਿਆ ਵਾ। ਅੱਛਾ ਜੀ। ਤੇ ਹੁਣ ਤਕਰੀਬਨ ਹੋ ਗਿਆ ਕੋਈ 5-6 ਸਾਲ ਇਹਦੇ ਵਿੱਚ ਬਹੁਤ ਨਾ ਹਿੱਸੇਦਾਰ ਉੱਠ ਪਏ ਆ। ਅੱਛਾ ਜੀ। ਕਿਉਂ ਭਾਈ ਸਲੀਮ ਇਸ ਤਰ੍ਹਾਂ ਹੀ ਆ? ਹਾਂਜੀ ਹਾਂ, ਬੰਦ ਹੀ ਪਿਆ ਯਾਰ। ਤੇ ਹਨਾ ਤੈਨੂੰ ਪਤਾ ਰਿਸ਼ਤੇਦਾਰੀ ਰੌਲੇ ਬਣ ਗਏ, ਤੇ ਇਸ ਕਰਕੇ ਬੰਦ ਹੀ ਆ, ਖੁੱਲਿਆ ਨਹੀਂ ਹੈਗਾ। ਸਹੀ। ਤੇ ਇਸ ਵਾਸਤੇ ਸਿਕਿਉਰਿਟੀ ਗਾਰਡ ਦੀ ਸਾਨੂੰ ਸਖਤ ਜ਼ਰੂਰਤ ਆ। ਇੱਥੇ ਤੁਸੀਂ ਯਾਨੀ ਕਿ ਆਪਣੀ ਡਿਊਟੀ ਸਾਰਾ ਅੰਜਾਮ ਦੇਣੀ ਆ। ਤੁਸੀਂ ਭਾਈਆਂ ਟੈਨਸ਼ਨ ਨਾ ਲਓ, ਮੈਂ ਆ ਗਿਆ ਨਾ ਹੁਣ, ਬੇਫਿਕਰ ਹੋ ਜਾਓ। ਅੱਛਾ, ਕਿਸੇ ਕਿਸਮ ਦੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਸਾਨੂੰ, ਬਿਲਕੁਲ ਕਾਇਮ ਆ। ਕੈਮ ਜੀ ਕੈਮ। ਘਬਰਾਉਣਾ ਤਾਂ ਨਹੀਂ ਹੈਗਾ ਤੂੰ। ਕਿਸੇ ਸ਼ਹਿਰ ਦੀ ਟੈਨਸ਼ਨ ਨਾ ਲਓ ਤੁਸੀਂ ਜਨਾਬ। ਉਹਨੇ ਦੱਸਿਆ ਇਹ ਬੰਦਾ ਬਹੁਤ ਬਹਾਦਰ ਆ, ਜੰਗਲਾਂ ਦੇ ਵਿੱਚ ਡਿਊਟੀ ਕਰਕੇ ਆਇਆ ਵਾ। ਜਨਾਬ ਮੈਂ ਤਾਂ ਅਫਰੀਕਾ ਦੇ ਵਿੱਚ ਵੀ ਡਿਊਟੀ ਕਰਦਾ ਰਿਹਾ, ਉੱਥੇ ਤਕਰੀਬਨ ਕਿ ਰਾਤ ਦੇ 12-1 ਵਜੇ ਮੈਂ ਉੱਥੇ ਡਿਊਟੀ ਮੇਰੀ ਸ਼ੁਰੂ ਹੁੰਦੀ ਸੀ, ਜੋ ਲੋਕ ਸੋ ਜਾਂਦੇ ਸੀ। ਅੱਛਾ ਚਲੋ ਠੀਕ ਆ। ਫਿਰ ਦੱਸੋ ਛੋਟੇ ਨੂੰ 10,000 ਪੱਕਾ ਅਗਲੀ ਕਰੋ ਗੱਲ। ਭਾਜੀ ਇਹਨੂੰ, ਅੱਜ ਤੋਂ ਸ਼ੁਰੂ ਕਰ ਯਾਰ ਤੂੰ ਕੰਮ ਆਪਣਾ। ਇਹਨੇ ਪਹਿਲਾਂ ਤਨਖਾਹ ਦੀ ਗੱਲ ਕਰ ਲੈਣੀ ਸੀ ਯਾਰ। ਤਨਖਾਹ ਇਹਨੂੰ ਮੂੰਹ ਮੰਗਵੀ ਦੇਵਾਂਗੇ, ਕਿਉਂਕਿ ਆਪਾਂ ਜਿਹੜੇ ਪਹਿਲੇ ਵੀ 4 ਬੰਦੇ ਰੱਖਿਆ, ਮੂੰਹ ਮੰਗਵੀ ਤਨਖਾਹ ਦਿੱਤੀ ਉਹਨਾਂ ਨੂੰ। ਤਨਖਾਹ ਤੈਨੂੰ ਪਤਾ ਪੈਸੇ ਤਾਂ ਅੱਲਾ ਸ਼ੁਕਰ ਕਮੀ ਹੈ ਹੀ ਨਹੀਂ। ਬਿਲਕੁਲ ਠੀਕ ਆ। ਚਲ ਤੇਰੀ ਕੋਈ ਡਿਮਾਂਡ ਹੈਗੀ ਦੱਸ ਦੇ ਯਾਰ ਆਪਦੀ, ਬਾਅਦ ਸਾਡੇ ਨਾਲ ਕੋਈ ਮਸਲਾ ਤੇਰਾ ਬਣੇ। ਅੱਜ ਕੱਲ੍ਹ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਜੀ। ਯਾਰ ਤੂੰ ਡਾਲਰਾਂ 'ਚ ਲੈਣੀ ਹੈ ਜਾਂ ਪਾਕਿਸਤਾਨੀ ਲੈਣੀ, ਕਿਉਂਕਿ ਬਾਹਰ ਵੀ ਤੂੰ ਰਹਿ ਕੇ ਆਇਆ। ਸਾਨੂੰ ਸਿੱਧੀ ਤਨਖਾਹ ਦੱਸ ਦੇ ਪੱਕੀ ਜੀ, ਵੀ ਇੰਨੇ ਪੈਸੇ ਮੈਂ ਭਾਈ ਲੈਣੇ ਮਹੀਨੇ ਦੇ। ਚਲੋ ਹੁਣ ਪਾਕਿਸਤਾਨ ਵਿੱਚ ਰਹਿ ਰਹੇ ਆ, ਚਲੋ ਪਾਕਿਸਤਾਨ ਦੇ ਹਿਸਾਬ ਨਾਲ ਦੇ ਦਿਓ ਜਿਹੜਾ ਕੋਈ ਬਸ 30-35 ਹਜ਼ਾਰ। ਚਲੋ 50,000 ਰੁਪਇਆ ਡਨ ਹੋ ਗਈ ਤੇਰੇ 50 ਤੇਰੀ ਹੋ ਗਈ ਜੀ ਪੱਕੀ।
50,000 ਰੁਪਇਆ ਤਨਖਾਹ ਤੇਰੀ। ਚੋਰੀ ਬੇਫਿਕਰ ਹੋ ਜਾਓ ਜਨਾਬ। ਠੀਕ ਆ ਜੀ, ਤੈਨੂੰ ਰੋਟੀ ਵੀ ਰਾਤ ਦੀ ਮਿਲੂਗੀ ਜੀ, ਠੀਕ ਆ, ਚਾਹ ਪਾਣੀ ਮਿਲੂਗਾ, ਸਵੇਰ ਦਾ ਨਾਸ਼ਤਾ ਵੀ ਤੈਨੂੰ ਮਿਲੂਗਾ। ਅੱਛਾ ਜੀ। ਠੀਕ ਆ, ਸਾਰੀਆਂ ਸ਼ਰਤਾਂ ਜਿਹੜੀਆਂ ਤੇਰੀਆਂ ਅਸੀਂ ਮੰਨ ਲਈਆਂ, ਪਰ ਇਹ ਗੱਲ ਇਹ ਆ ਕਿ ਹੁਣ ਤੂੰ ਨਾ ਭੱਜਣਾ ਨਹੀਂ ਹੈਗਾ। ਨਹੀਂ, ਮੈਂ ਅੱਜ ਤੋਂ ਸ਼ੁਰੂ ਕਰੂੰਗਾ, ਅੱਜ ਸ਼ਾਮ ਤੋਂ ਜਨਾਬ। ਚਲੋ ਜੀ, ਠੀਕ ਹੋ ਗਿਆ। ਛੋਟੇ ਦੱਸੋ ਇਹਨੂੰ ਫੇ। ਬਾਕੀ ਬਾਈ ਗੱਲ ਇਸ ਤਰ੍ਹਾਂ ਵਾ ਭਾਈ, 4 ਸਿਕਿਉਰਿਟੀ ਗਾਰਡ ਅਸੀਂ ਆਲਰੇਡੀ ਇੱਥੇ ਰੱਖੇ ਆ। ਅੱਛਾ ਜੀ। ਤੇ ਭਾਈ ਜਾਨ ਮੈਂ ਕਹਿੰਦਾ ਕਿ 5-6 ਸਿਕਿਉਰਿਟੀ ਗਾਰਡਾਂ ਦੀ ਇਕੱਲੀ ਡਿਊਟੀ ਮੈਂ ਹੀ ਦੇ ਜਾਣਾ। ਉਹ ਹੀ ਹਾਜੀ ਸਾਹਿਬ ਦੱਸ ਰਹੇ ਸੀ, ਬਹੁਤ ਬਹਾਦਰ ਬੰਦਾ ਵਾ। ਤਾਂ ਗੱਲ ਹੁਣ ਸਾਡੀ ਪੂਰੀ ਸੁਣ ਲਓ ਨਾ। ਹਾਂਜੀ। ਪਹਿਲਾ ਸਿਕਿਉਰਿਟੀ ਗਾਰਡ ਅਸੀਂ ਰੱਖਿਆ, ਤੇ ਦਰਅਸਲ ਹਾਦਸਾ ਬਹੁਤ ਪੁਰਾਣਾ ਹੈਗਾ ਨਾ, ਪੁਰਾਣੇ ਵਕਤਾਂ ਦਾ ਸਾਡੇ ਯਾਨੀ ਕਿ ਬਾਹੋ ਅਜਦਾਦ ਤੋਂ ਚੱਲਦਾ ਆ ਰਿਹਾ, ਯਾਨੀ ਕਿ ਗਾਂ ਸਾਡੇ ਤੱਕ ਪਹੁੰਚ ਗਿਆ ਹੈ। ਅੱਛਾ ਜੀ। ਇੱਥੇ ਭਾਈ ਜਾਨ ਹੁਣ ਖਾਲੀ ਪਿਆ ਥੋੜ੍ਹੀਆਂ ਹਵਾਈ ਚੀਜ਼ਾਂ ਦਾ ਅਸਰ ਹੈਗਾ ਇੱਥੇ। ਛੋਟੇ ਇੱਕ ਮਿੰਟ, ਮੈਂ ਬਾਹਰ ਬੰਦਾ ਆ ਗਿਆ, ਮੈਂ ਉਹਦੀ ਗੱਲ ਸੁਣਾ, ਤੂੰ ਇਹਨਾਂ ਦੀ ਗੱਲ ਕਰ। ਚਲੋ ਠੀਕ ਹੈ ਭਾਈ। ਤੇ ਹਵਾਈ ਚੀਜ਼ਾਂ ਦਾ ਭਾਈ ਇੱਥੇ ਅਸਰ ਆ। ਠੀਕ ਆ, ਪਹਿਲਾ ਸਿਕਿਉਰਿਟੀ ਗਾਰਡ ਅਸੀਂ ਰੱਖਿਆ, ਤਾਂ ਸਵੇਰ ਆਏ ਤੇ ਭਾਈ ਉਹਦਾ ਮੰਗਾ ਟੁੱਟਾ ਪਿਆ ਸੀ। ਯਕੀਨ ਕਰੋ ਕਿ ਦਰਵਾਜ਼ੇ ਦੇ ਵਿੱਚ ਪਿਆ। ਹਾਂਜੀ। ਸਿਕਿਉਰਿਟੀ ਗਾਰਡ ਨੌਕਰੀ ਕਰਨ ਆਇਆ। ਨਹੀਂ ਉਹ ਹਾਜੀ ਰਫੀਕ ਸਾਹਿਬ ਦੱਸ ਰਿਹਾ ਸੀ ਕਿ ਬਹੁਤ ਬਹਾਦਰ ਬੰਦਾ ਵਾ। ਬਹਾਦਰ ਯਾਰ, ਉੱਥੇ ਮੇਰੇ ਨਿੱਕੇ ਬੱਚੇ ਆ, ਤੂੰ ਉਸਤਾਦ ਪਤਾ ਨਹੀਂ ਕਿਹੜੇ ਕੰਮ ਤੁਰਿਆ। ਬਾਕੀ ਬੜੀ ਤੁਹਾਡੀ ਤਾਰੀਫ ਸੁਣੀ ਅਸੀਂ। ਉਹ ਜਿਹੜਾ ਬੰਦਾ ਮਰ ਗਿਆ ਜੀ, ਉਹਦੀ ਹੁਣ ਯਾਨੀ ਕਿ ਮੰਥਲੀ ਅਸੀਂ ਯਾਨੀ ਕਿ 50,000 ਰੁਪਇਆ ਦੇ ਰਹੇ ਹਾਂ ਘਰੇ। ਪੈਸੇ ਦੀ ਟੈਨਸ਼ਨ ਨਹੀਂ ਲੈਣੀ, ਪੈਸਾ ਯਾਨੀ ਕਿ ਤੁਹਾਡੇ ਤਨਖਾਹ ਤੁਸੀਂ ਲੈਣੀ ਹੋਈ, ਤੁਸੀਂ ਘਰੇ ਭੇਜਣੀ ਹੋਈ, ਘਰੇ ਜਿੱਦਾਂ ਕਹੋਗੇ ਉਹਦਾ ਕਰ ਲੈਣੀ ਆਪਾਂ। ਸਾਨੂੰ ਨਾ ਬੰਦਾ ਨਹੀਂ ਚਾਹੀਦਾ ਜੀ, ਤੁਸੀਂ ਪਤਾ ਨਹੀਂ ਕਿਹੜੇ ਕੰਮ ਤੁਰੇ ਆ। ਹੁਣ ਆਪਣਾ ਅੱਲਾ ਤੁਹਾਡਾ ਭਲਾ ਕਰੇ, ਸ਼ਰੀਕ ਵੀ ਉੱਠ ਪਏ ਆ, ਦੂਸਰਾ ਬੰਦਾ ਰੱਖਿਆ 50,000 ਤੇ ਫਿਰ ਸ਼ਰੀਕ ਹੁਣ ਬੜਾ ਕਦੀ ਰਾਹ ਡੱਕ ਲੈਂਦੇ, ਸਾਡਾ ਵੀ ਡੱਕ ਲੈਂਦੇ। ਖੈਰ ਸਾਡੇ ਤੋਂ ਚਾਲੂ ਆ। ਬਹਰਹਾਲ ਸ਼ਰੀਕਾਂ ਦਾ ਤੁਸੀਂ ਟੈਨਸ਼ਨ ਨਾ ਲਓ ਜੀ, ਉਹ ਮੇਰੀ ਜ਼ਿੰਮੇਵਾਰੀ। ਆ ਜਿਹੜਾ ਤੁਸੀਂ ਆ ਨਵਾਂ ਇਕੱਠਾ ਖੋਲ੍ਹਣ ਨਹੀਂ ਇਹ ਤਾਂ ਕੁਝ ਵੀ ਨਹੀਂ, ਅੱਗੇ ਸੁਣ ਲਓ। ਤੇ ਉਹ ਸ਼ਰੀਕਾਂ ਨੇ ਭਾਈ, ਉਹ ਅਗਲਾ ਬੰਦਾ ਜਦੋਂ ਅਸੀਂ ਰੱਖਿਆ ਤੇ ਸ਼ਰੀਕ ਆਇਆ ਕਿਤੇ ਰਾਤ ਨੂੰ। ਅੱਛਾ ਜੀ। ਉਹ ਬੰਦਾ ਕਿਤੇ ਬੈਠਾ ਸੀਗਾ ਆਪਦੇ ਧਿਆਨੇ। ਅੱਛਾ ਜੀ। ਉਹ ਆਇਆ ਪਿੱਛੋਂ, ਕੁਹਾੜੀ ਸੀ ਕੀ ਸੀ ਉਹਦੇ ਕੋਲ, ਆਉਂਦੇ ਹੀ ਬੰਦੇ ਦੀ ਬਾਂਹ ਲਾਤੀ ਉਹਨੇ, ਸਿਕਿਉਰਿਟੀ ਗਾਰਡ ਦੀ। ਬਾਹਰ ਸਹੀ ਯਾਰ, ਹੋਇਆ ਯਾਰ ਕਿਉਂ ਘਬਰਾਣਾ, ਪਰੇਸ਼ਾਨ ਚੱਲਾ ਕਿੱਥੇ ਆ, ਬਹਿ ਯਾਰ। ਸਹੀ ਯਾਰ, ਉਹ ਅੱਲਾ ਦਾ ਬੰਦਾ, ਬੁਰਜ ਖਲੀਫਾ ਤੇ ਡਿਊਟੀ ਕਰਕੇ ਆਇਆ, ਤੂੰ ਆਸਟ੍ਰੇਲੀਆ ਡਿਊਟੀ ਕਰਕੇ ਆਇਆ, ਜੰਗਲਾਂ ਦੇ ਵਿੱਚ ਡਰਨ ਕਾ ਤੋੜਿਆ ਯਾਰ ਤੂੰ। ਭਾਈ ਜਾਨ ਮੈਂ ਡਿਊਟੀ ਕਰਦਾ ਰਿਹਾ, ਲੇਕਿਨ ਅੱਜ ਜਿੱਦਾਂ ਤੁਸੀਂ ਇਹ ਡਿਊਟੀ ਕਰਾਉਣ ਦੇ ਤੇ ਡਿਊਟੀ ਮੈਂ ਪਹਿਲੀ ਵਾਰ ਸੁਣਨ ਦਿਆ ਯਾਰ। ਉਹ ਤੁਹਾਨੂੰ ਸਿਕਿਉਰਿਟੀ ਗਾਰਡ ਚਾਹੀਦਾ ਕਿ ਇੱਥੇ ਅੱਲਾ ਮਾਫੀ ਦੇਵੇ ਕਿ ਵੀ ਤੁਸੀਂ ਕਿਹੜੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦੇ ਚੋਰੀ ਸਾਹਿਬ। ਯਾਰ ਕੀ ਹੋ ਗਿਆ ਤੈਨੂੰ, ਕਾਹਤੋਂ ਪਰੇਸ਼ਾਨ। ਤੀਸਰਾ ਬੰਦਾ ਪਰਸੋਂ ਜਿਹੜਾ ਵਾਕਿਆ ਹੋਇਆ, ਉਹਦੇ ਰਾਤ ਨੂੰ ਕੰਨ ਹੀ ਲਾ ਗਏ। ਓਏ ਆ ਵੇਖ ਲੈ ਭਰਾਵਾ, ਆ ਵੇਖ ਲੈ। ਉਹ ਤੂੰ ਯਾਰ ਐਡਾ ਬਹਾਦਰ ਬੰਦਾ, ਡਰਨ ਕਿਹੜੀ ਗੱਲ ਤੋੜਿਆ ਯਾਰ, ਤੂੰ ਤਾਂ ਦਿਲ ਛੱਡ ਗਿਆ ਟਾਈਮ ਨਹੀਂ ਯਾਰ। ਉਹ ਯਾਰ ਇਹ ਕਿਹੜੀ ਤੁਸੀਂ ਗੱਲ ਕਰਨ ਦੇ ਆ ਕਿ ਵੀ ਯਾਰ ਉੱਥੇ ਅੱਲਾ ਮਾਫੀ ਦੇਵੇ ਕਿ ਫਲਾਨਾ ਬੰਦਾ ਮਰ ਗਿਆ, ਫਲਾਨਾ ਬੰਦਾ ਮਰ ਗਿਆ। ਅੱਛਾ, ਕੱਲ ਵਾਲੇ ਤੇ ਜ਼ੁਲਮ ਹੋਇਆ ਯਾਰ, ਕੱਲ ਵਾਲੇ ਤੇ ਵਾਕਿਆ ਬਹੁਤ, ਕੱਲ ਵਾਲੇ ਤੇ ਬਹੁਤ ਜ਼ੁਲਮ ਹੋਇਆ। ਉਹਦੀਆਂ ਅੰਦਰਾਂ ਕੱਢ ਕੇ ਤੈਨੂੰ ਦਰਖਤ ਨਾਲ ਟੰਗਿਆ ਵਿਚਾਰੇ ਗਰੀਬ। ਤਕਰੀਬਨ 4 ਕਲਾਮ ਤਾਂ ਹੋ ਗਏ ਨਾ, ਪੰਜਵਾਂ ਤੁਸੀਂ ਜੋ ਮੇਰਾ ਕਰਾਉਣ ਤੁਰੇ ਨਹੀਂ ਆ। ਮੈਂ ਚੱਲਾਂ ਭਰਾਵਾ ਯਾਰ, ਬਹਿ ਯਾਰ ਤੇਰੇ। ਬਾਕੀ ਯਾਰ ਤੂੰ ਟੈਨਸ਼ਨ ਨਾ ਲੈ ਬਾਈ, ਗੱਲ ਸੁਣ, ਬਹਿ ਜਾ ਯਾਰ, ਬਹਿ ਜਾ ਬਾਈ, ਇਹਨੂੰ ਵਿਜ਼ਿਟ ਕਰਵਾਈਏ। ਮੈਂ ਕਹਿੰਦਾ ਹਾਂ, ਇੱਕ ਵਾਰ ਵਿਜ਼ਿਟ ਕਰਨੇ। ਚੱਲ ਆ ਯਾਰ, ਪਰ ਦੇਖ ਯਾਰ, ਦੇਖ ਲਾ ਤੂੰ, ਦੇਖ ਲਾ। ਨੌਕਰੀ ਨਾ ਕਰਨੀ ਹੋਵੇ ਤਾਂ ਨਾ ਕਰੀ, ਪਰ ਦੇਖ ਤਾਂ ਲੈ ਯਾਰ ਇੱਕ ਵਾਰੀ ਜਗ੍ਹਾ। ਚਾਦਰ ਰੱਖ ਦੇ ਇੱਥੇ, ਤੂੰ ਛੱਡ ਕਿਤੇ ਨਹੀਂ ਜਾਂਦੀ। ਉਹ ਨਹੀਂ ਜਾਂਦੀ ਯਾਰ, ਟੈਨਸ਼ਨ ਨਾ ਲੈ ਯਾਰ ਤੂੰ। ਆ ਲੈ ਲਾ ਤੂੰ ਆਪਦੀ ਨਾਲ ਛੋਟੀ, ਇਹਨੂੰ ਫੇਰ ਰੱਖ ਲਓ ਜੀ। ਇਹ ਚੰਗੀ ਹੁੰਦੀ ਕੋਲ, ਚੰਗੀ ਹੁੰਦੀ ਕੋਲ ਕੁਛ ਹੈ ਯਾਰ। ਪਰ ਨਹੀਂ ਯਾਰ ਬਾਈ, ਬਹੁਤ ਬਹਾਦਰ ਬੰਦਾ ਵਾ। ਚਲੋ ਚੱਲਦੇ ਆ ਯਾਰ, ਇਹਨੇ ਕਿਸੇ ਸਾਨੂੰ ਸੁਣਾਉਣ ਡਿਆ ਹੋਇਆ ਯਾਰ। ਚਲੋ ਆ ਜਾਓ ਬਾਈ। ਇੱਥੇ ਦਰਵਾਜ਼ਾ ਅਸੀਂ ਲਾ ਕੇ ਆਏ ਆ ਤੇ ਦਿਨੇ ਗਾਇਬ ਹੋ ਗਿਆ। ਔਰ ਅੰਦਰੋਂ ਆਵਾਜ਼ਾਂ ਵੀ ਇਸ ਤਰ੍ਹਾਂ ਦੇ ਡਰਾਉਣੀਆਂ ਆਵਾਜ਼ਾਂ ਹੁੰਦੀਆਂ ਵਾ। ਕਮਰਾ ਵਾ ਜੀ। ਬਾਕੀ ਆਹ ਕਮਰਾ ਜਿਹੜਾ ਨਾ, ਇਹ ਤੇਰੇ ਵਾਸਤੇ ਸਿਕਿਉਰਿਟੀ ਗਾਰਡ ਦਾ।